ਕਿਉਂਕਿ ਉਹ ਜਿਹੜੇ ਓਰੀਜਨਲ ਲੋਕ ਆਏ ਸਨ ਉਹ ਆਪਣੇ ਪਿੰਡ ਬੜੀ ਇੰਟਰਸਟਿੰਗ ਹੈ। ਮੈਂ ਤੁਹਾਨੂੰ ਇੰਟਰਪਟ ਕਰਨ ਨੂੰ ਮੇਰਾ ਦਿਲ ਨਹੀਂ ਕਰ ਰਿਹਾ, ਕਿਉਂਕਿ ਕੜੀ ਨਾਲ ਕੜੀ ਜੁੜਦੀ ਜਾ ਰਹੀ ਔਰ ਬਹੁਤ ਕੁਝ ਇਹਦੇ ਚ ਜਾਣਨ ਨੂੰ ਮਿਲ ਰਹੀ ਹੈ। ਪਰਸਨਲੀ ਮੈਨੂੰ ਵੀ ਇਹਦੇ ਚ ਬਹੁਤ ਕੁਝ ਜਾਣਨ ਨੂੰ ਮਿਲ ਰਿਹਾ, ਸੁਣਨ ਵਾਲਾ ਤਾਂ ਬਹੁਤ ਕੁਝ ਜਾਣਨ ਨੂੰ ਮਿਲੇਗਾ। ਇਹਦੀ ਜਿਹੜੀ ਕੈਟੇਗਰੀ ਸੀ, ਇੱਕ ਤੇ ਆਬਾਦਕਾਰ ਸੀ, ਦੂਸਰਾ ਸਫੈਦ ਕੋਈ ਸੀ, ਇੱਕ ਤੀਸਰੀ ਕੈਟੇਗਰੀ ਸੀ। ਪਲੀਜ਼ ਉਹਦੇ ਤੇ ਦੱਸੋ, ਫਿਰ ਅੱਗੇ ਕੰਟੀਨਿਊ ਕਰੋ, ਕਿਉਂਕਿ ਉਹ ਅਸੀਂ ਸਕਿਪ ਕਰ ਗਏ ਗੱਲ, ਜਿਹਨੂੰ ਕਹਿੰਦੇ ਸਨ ਰਈਸ। ਤੇ ਉਹ ਜਿਹੜੇ ਸੀ ਜਾਨੀ ਕਿ ਕੈਪੀਟਲਿਸਟ ਜਿਹਨੂੰ ਕਿ ਲਾਈਕ ਕਰ ਸਕਦੇ ਸਨ ਜ਼ਮੀਨ ਦੇ। ਸੋ ਉਹਨਾਂ ਨੂੰ ਟਿਪ 25 ਜਿਹੜੇ ਲਏ ਮੁਰੱਬੇ ਜਿਹੜੇ ਨੇ ਹੁੰਦੇ ਸਨ, ਤੇ ਉਹ ਕਿਸੇ ਕਿਸੇ ਨੂੰ ਉਸ ਟਾਈਮ ਹੁੰਦੇ ਸਨ ਜਿਹੜੇ ਲਾਈਕ ਰਈਸੇ ਆਜ਼ਮ। ਤੇ ਉਹ ਉਸੇ ਤਰ੍ਹਾਂ ਫਿਰ ਉਹ ਜਿਹੜੀ ਸੀ ਉਹ ਤੀਸਰੀ ਜਿਹੜੀ ਇਹ 3 ਲਾਈਕ ਜਿਹੜੀਆਂ ਸਨ ਇਹ ਕੈਟੇਗਰੀ ਸਨ। ਫਿਰ ਉਹਨਾਂ ਨੇ ਇਵੈਂਚੁਅਲੀ ਫਿਰ ਮੈਂ ਥੋੜਾ ਜਿਹਾ ਇਸ ਤਰ੍ਹਾਂ ਜਿਹੜੇ ਨੇ ਉਹ ਕਈ ਜਿਸ ਤਰ੍ਹਾਂ ਨਾਮ ਜਿਹੜੇ ਨੇ ਉਹ ਪਿੰਡਾਂ ਦੇ ਫਿਰ ਜਿਹੜੇ ਨਵੇਂ ਪਿੰਡ ਜਿਹੜੇ ਨੇ, ਪਰ ਇਹ ਪਿੰਡ ਫਿਰ ਕਾਫੀ ਬਾਅਦ ਚ ਵਸੇ ਨੇ। ਪਰ ਹੁਣ ਮੈਂ ਤੁਹਾਨੂੰ ਫਿਰ ਆਪਾਂ ਜਾਣੇ ਵਾਪਸ ਵੀ ਜਿਹੜੇ ਲੋਕ ਜਿਹੜੇ ਨੇ ਪਹਿਲਾਂ ਆਏ ਨੇ। ਹੁਣ ਬੰਦਾ ਘੋੜੀ ਦਾ ਸਫ਼ਰ ਕਰਕੇ ਗਿਆ, ਸ਼ਾਹਪੁਰ ਪਹੁੰਚ ਗਿਆ ਮਿਸਟਰ ਯੰਗ ਕੋਲ। ਮਿਸਟਰ ਯੰਗ ਨੇ ਕਿਹਾ ਭਈ ਅੱਛਾ ਠੀਕ ਆ, ਅੱਛਾ ਤੁਸੀਂ ਆਹ ਜ਼ਿਲ੍ਹੇ ਤੋਂ ਆ, ਤੁਹਾਨੂੰ ਜਿਹੜੀ ਅਲਾਟਮੈਂਟ ਇੱਥੇ ਹੋਏਗੀ, ਆਹ ਏਰੀਏ ਦੇ ਵਿੱਚ ਸਿਆਲਕੋਟ ਦਾ ਏਰੀਆ ਇੱਥੇ ਹੈ, ਜਾ ਕੇ ਤੇ ਜੰਗਲ ਦਾ ਇਲਾਕਾ ਹੈ, ਜੰਗਲ ਚ ਵੇਖ ਲਓ ਵੀ ਤੁਹਾਨੂੰ ਜ਼ਮੀਨ ਜਿੱਥੇ ਪਸੰਦ ਆਉਂਦੀ ਹੈ ਸਾਨੂੰ ਦੱਸ ਦਿਓ। ਕਿਉਂਕਿ ਕੋਈ ਅਪਲਾਈ ਨਹੀਂ ਸੀ ਕਰਦਾ ਉਸ ਟਾਈਮ ਤੇ, ਕਿਉਂਕਿ ਕੋਈ ਵੀ ਜਿਹੜਾ ਜਾਣ ਨੂੰ ਤਿਆਰ ਨਹੀਂ ਸੀ। ਤੇ ਉਹ ਬੰਦਾ ਕਹਿੰਦਾ ਵੀ ਉਹ ਤੇ ਉਹਦਾ ਇੱਕ ਫਰੈਂਡ ਉਹ ਚਲੇ ਗਏ, ਕਹਿੰਦੇ ਹਨੇਰਾ ਹੋ ਗਿਆ, ਕਹਿੰਦੇ ਅਸੀਂ ਖਾਧਾ ਪੀਤਾ ਕੁਛ ਨਹੀਂ। ਸੋ ਕਈ ਵਾਰ ਜਿਹੜੀ ਚੀਜ਼ ਹੈ, ਹੁਣ ਮੈਂ ਫਿਰ ਵਾਪਸ ਜਾਂਦੇ ਜਿਸ ਤਰ੍ਹਾਂ ਜਿਹੜੇ ਆਪਣੇ ਲਾਈਕ ਜਿਹੜੇ ਮੂਲ ਨਿਵਾਸੀ ਸਨ, ਮੂਲ ਨਿਵਾਸੀ ਨੂੰ ਬੜਾ ਡੀਕ੍ਰਿਮੀਨਲਾਈਜ਼ ਕੀਤਾ ਗਿਆ। ਇਹ ਤੁਸੀਂ ਕਿਤੇ ਵੀ ਕੋਲੋਨਾਈਜੇਸ਼ਨ ਦੀ ਜਿਹੜੀ ਹਿਸਟਰੀ ਹੈ ਤੁਸੀਂ ਵੇਖੋਗੇ ਨਾ, ਜਿਹੜੇ ਓਰੀਜਨਲ ਲਾਈਕ ਨੇਟਿਵ ਜਿਹੜੇ ਮੂਲ ਨਿਵਾਸੀ ਨੇ, ਉਹਨਾਂ ਨੂੰ ਹਮੇਸ਼ਾ ਜਿਹੜਾ ਇਹ ਜਿਹੜੀ ਅੰਗਰੇਜ਼ ਦੀ ਗਵਰਨਮੈਂਟ ਸੀ ਉਹਨਾਂ ਨੂੰ ਇਸ ਤਰ੍ਹਾਂ ਕਰਦੀ ਸੀ ਵੀ ਇਹ ਲੋਕ ਜਿਹੜੇ ਨੇ ਕ੍ਰਿਮੀਨਲ ਨੇ, ਤਾਂ ਕਿ ਉਹ ਜਿਹੜੇ ਲੋਕਾਂ ਦਾ ਅੱਛੇ ਜਿਹੜੇ ਨੇ ਹਮੇਸ਼ਾ ਇੱਕ ਜਿਹੜਾ ਗੈਪ ਰਵੇ ਕਿ ਜਿਹੜੇ ਉੱਥੋਂ ਦੇ ਲੋਕ ਨੇ ਤੇ ਜਾਂ ਫਿਰ ਜਿਹੜੇ ਬਾਕੀ ਜਿਹੜੇ ਲਾਈਕ ਇਮੀਗ੍ਰੈਂਟ ਲੋਕ ਜਿਹੜੇ ਨੇ ਉਹ ਆ ਰਹੇ ਨੇ। ਤੇ ਉਹਨਾਂ ਹਮੇਸ਼ਾ ਜਿਸ ਤਰ੍ਹਾਂ ਦੱਸਿਆ, ਮੈਨੂੰ ਡਿਸਟਰਬ ਕਰਨ ਨੂੰ ਦਿਲ ਨਹੀਂ ਕਰਦਾ, ਲੇਕਿਨ ਇੱਕ ਵਰਡ ਤੁਸੀਂ ਯੂਜ਼ ਕੀਤਾ ਮੂਲ ਵਾਸੀ। ਹਾਂਜੀ, ਨੇਟਿਵਸ ਲਈ ਜਿਹੜਾ ਤੁਸੀਂ ਵਰਤਿਆ ਇੱਥੋਂ, ਹਾਂਜੀ, ਉਹ ਮੂਲ ਨਿਵਾਸੀ ਜਿਹੜਾ ਓਰੀਜਨਲ ਜਿਹੜਾ ਬੰਦਾ ਉੱਥੋਂ ਦਾ ਜਿਹੜਾ ਉਹ ਰਹਿਣ ਵਾਲਾ ਹੈ। ਜੀ ਜੀ ਪਲੀਜ਼। ਤੇ ਉਹਨਾਂ ਵੈਸੇ ਤੇ ਉਸ ਟਾਈਮ ਤੇ ਜਿਸ ਤਰ੍ਹਾਂ ਅੰਗਰੇਜ਼ ਨੇ ਤੇ ਲਾਈਕ ਕਈ ਜਿਸ ਤਰ੍ਹਾਂ ਟਰਮਸ ਲਾਈਕ ਜਿਸ ਤਰ੍ਹਾਂ ਦਿੱਤੀਆਂ ਸ਼ਾਇਦ ਜੰਗਲ ਚ ਰਹਿਣ ਲੋਕ ਲਾਈਕ ਜਿਸ ਤਰ੍ਹਾਂ ਜੰਗਲੀ, ਪਰ ਮੈਂ ਥੋੜਾ ਜਿਹਾ ਪ੍ਰੀਫਰ ਕਰਦਾ ਵੀ ਜਿਸ ਤਰ੍ਹਾਂ ਲਾਈਕ ਲਾਈਕ ਮੂਲ ਜਿਸ ਤਰ੍ਹਾਂ ਮੂਲ ਨਿਵਾਸੀ। ਪਰ ਕਿਉਂਕਿ ਆਈ ਥਿੰਕ ਉਹ ਟਰਮ ਸੀਗੀ ਵੀ ਲੋਕਾਂ ਨੂੰ ਜਿਸ ਤਰ੍ਹਾਂ ਇਸ ਤਰ੍ਹਾਂ ਦੱਸਣਾ ਵੀ ਲੋਕਾਂ ਨੂੰ ਜਿਸ ਤਰ੍ਹਾਂ ਵੀ ਜ਼ਿਆਦਾ ਭਈ ਨੌਲੇਜ ਨਹੀਂ ਤੇ ਆਲਮੋਸਟ ਡੀਕ੍ਰਿਮੀਨਲਾਈਜ਼ ਕਰਨਾ, ਉਸ ਨਾਲ ਸ਼ੋਅ ਕਰਨਾ ਵੀ ਜਿਹੜਾ ਹੈ ਵੀ ਇਹ ਲੋਕ ਇਨਫੀਰੀਅਰ ਨੇ ਬਾਕੀਆਂ ਤੋਂ, ਜਿਹੜੀ ਕਿ ਗੱਲ ਬਿਲਕੁਲ ਮਜ਼ੇਦਾਰ ਗੱਲ ਇਹ ਹੈ ਭਈ ਉਹ ਲੋਕਾਂ ਦੀ ਜਿਹੜੀ ਫਿਲਾਸਫੀ ਹੈ ਜੇ ਅੱਜ ਵੀ ਸੋਚਿਆ ਜਾਵੇ ਭਈ ਉਹ ਬੜੀ ਰਿਚ ਫਿਲਾਸਫੀ ਸੀ ਉਸ ਟਾਈਮ ਤੇ, ਕਿਉਂਕਿ ਉਹ ਲੋਕਾਂ ਨੂੰ ਆਪਣੇ ਜੰਗਲ ਨਾਲ ਪਿਆਰ ਸੀ, ਆਪਣੇ ਜਾਨਵਰਾਂ ਨਾਲ ਪਿਆਰ ਸੀ, ਜਿਹੜਾ ਕਿ ਇੱਕ ਤੁਹਾਡੀ ਜਿਹੜੀ ਕਾਇਨਾਤ ਜਾਂ ਫਿਰ ਜਿਹੜੀ ਤੁਹਾਡੀ ਕੁਦਰਤ ਹੈ ਆਲੇ ਦੁਆਲੇ ਦੀ, ਤੇ ਉਸ ਦੇ ਨਾਲ ਲਾਈਕ ਪਿਆਰ ਸੀ। ਫਿਰ ਇੱਕ ਟਾਈਮ ਤੇ ਫਿਰ ਜਿਸ ਤਰ੍ਹਾਂ ਕੈਪੀਟਲਿਸਟ ਦੌਰ ਆਉਂਦਾ ਹੈ ਭਈ ਹਰ ਚੀਜ਼ ਇਹੀ ਹੈ ਵੀ ਜ਼ਮੀਨ ਚੋਂ ਕੱਢ ਲਓ ਤੇ ਪੈਸੇ ਜਿਹੜੇ ਬਣਾ ਲਓ ਤੇ ਜਿਹੜੀ ਇਨਵਾਇਰਨਮੈਂਟ, ਫਿਰ ਲੋਕ ਆ ਜਾਂਦੇ ਨੇ। ਫਿਰ ਪ੍ਰੋਗਰੈਸਿਵ ਦੌਰ ਇੱਕ ਆਉਂਦਾ ਵੀ ਲੋਕੀ ਕਹਿੰਦੇ ਨੇ ਵੀ ਨਹੀਂ ਜੀ ਇਹ ਜਿਹੜੇ ਜੰਗਲ ਨੇ ਇਹ ਹੋਣੇ ਚਾਹੀਦੇ ਨੇ, ਇਹਦੇ ਨਾਲ ਜਿਹੜੇ ਮੌਸਮ ਤੇ ਇਫੈਕਟ ਪੈਂਦਾ ਹੈ ਵੀ ਜੇ ਜੰਗਲ ਵੱਢ ਦਿਓ ਤੇ ਇਹਦੇ ਨਾਲ ਮੌਸਮ ਜਿਹੜਾ ਹੈ ਉਹ ਖਰਾਬ ਹੁੰਦਾ, ਗਲੋਬਲ ਵਾਰਮਿੰਗ ਆਉਂਦੀ ਹੈ। ਗਲੋਬਲ ਵਾਰਮਿੰਗ ਨਾਲ ਜਿਸ ਤਰ੍ਹਾਂ ਗਲੇਸ਼ੀਅਰ ਵਗੈਰਾ ਮੈਲਟ ਲਾਈਕ ਹੋਣ ਦੇ ਚਾਂਸਸ, ਫਲੱਡਿੰਗ ਤੇ ਸਾਰਾ ਕੁਝ ਹੁੰਦਾ ਹੈ। ਤੇ ਜੇ ਵੇਖਿਆ ਜਾਵੇ ਤੇ ਉਹ ਲੋਕ ਤਾਂ ਕਲੋਨੀਅਲ ਗਵਰਨਮੈਂਟ ਇੰਟੈਲੀਜੈਂਟ ਸਨ, ਕਿ ਉਹ ਆਪਣੇ ਜਿਹੜੇ ਜੰਗਲ ਦੀ ਇੰਟਰਸਟਿੰਗ ਚੀਜ਼ ਸੀ। ਫਿਰ ਉਹਨਾਂ ਨੂੰ ਦੱਸਿਆ ਜਾਂਦਾ ਸੀ ਵੀ ਇਹ ਲੋਕ ਜਿਹੜੇ ਨੇ ਲੁੱਟ ਲੈਣਗੇ ਤੁਹਾਡਾ ਸਮਾਨ ਇਸ ਤਰ੍ਹਾਂ, ਤੇ ਉਹ ਕਹਿੰਦੇ ਨੇ ਵੀ ਅਸੀਂ ਜੰਗਲ 'ਚ ਉਹ ਗਵਾਚ ਗਏ ਜਿਹੜੇ ਲੋਕ, ਹਨੇਰਾ ਹੋ ਗਿਆ, ਭੁੱਖ ਉਹਨਾਂ ਨੂੰ ਲੱਗੀ। ਉਹ ਕਹਿੰਦੇ ਫਿਰ ਜਿਹੜੇ ਤੇੜੇ ਸਾਨੂੰ ਆਵਾਜ਼ ਆਈ ਭਈ ਜਿਵੇਂ ਨਾ ਵੀ ਲੋਕਾਂ ਦਾ ਕੋਈ ਡੇਰਾ ਆ, ਤੇ ਜਿਸ ਤਰ੍ਹਾਂ ਵੀ ਉਹ ਡੰਗਰ ਵੀ ਬੋਲ ਰਹੇ ਵੀ ਲੋਕ ਦੀ ਆਵਾਜ਼ ਆਈ। ਉਹ ਕਹਿੰਦੇ ਇਹ ਤੇ ਜਿਹੜੇ ਨੇ ਉੱਥੇ ਜਿਹੜੇ ਉਹਨਾਂ ਨੂੰ ਜੰਗਲੀ ਕਹਿੰਦੇ ਸਨ, ਮੂਲ ਨਿਵਾਸੀ ਜਿਹੜੇ ਸਨ, ਭਈ ਇਹ ਤੇ ਉਹਨਾਂ ਦਾ ਡੇਰਾ ਆ, ਭਈ ਇਹ ਤੇ ਕਿਤੇ ਸਾਨੂੰ ਮਾਰਨਾ ਛੱਡਣ ਤੇ ਲੁੱਟ ਲੈਣਗੇ। ਕਹਿੰਦੇ ਫਿਰ ਭੁੱਖ ਜ਼ਿਆਦਾ ਲੱਗੀ, ਹੁਣ ਜਦੋਂ ਭੁੱਖ ਲੱਗਦੀ ਹੈ ਬੰਦਾ ਮਜਬੂਰ ਹੋ ਜਾਂਦਾ। ਕਹਿੰਦੇ ਇਹਨਾਂ ਨੇ ਹਿੰਮਤ ਜੀ ਕਰਕੇ ਤੇ ਕਹਿੰਦੇ ਡੇਰੇ ਤੇ ਚਲੇ ਗਏ ਤੇ ਇਹਨਾਂ ਨੂੰ ਕਿਹਾ ਵੀ ਸਾਨੂੰ ਭੁੱਖ ਲੱਗੀ ਤੇ ਅਸੀਂ ਗਵਾਚ ਗਏ। ਉਹ ਕਹਿੰਦੇ ਜਿੱਥੇ ਵੀ ਉਹ ਕਹਿੰਦੇ ਸਨ ਵੀ ਉਹ ਏਡੇ ਖਤਰਨਾਕ ਲੋਕ ਤੁਹਾਨੂੰ ਮਾਰ ਛੱਡਣਗੇ,
ਉਹ ਅਗਲਿਆਂ ਨੇ ਜੀ ਦੁੱਧ ਗਰਮ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੁੱਧ ਪੀਓ ਤੇ ਲਾਈਕ ਆਰਾਮ ਨਾਲ ਲਾਈਕ ਉਹਨਾਂ ਦੀ ਜਿਹੜੀ ਹੈ ਵੀ ਆਮ ਜਿਸ ਤਰ੍ਹਾਂ ਬਾਕੀ ਪਿੰਡਾਂ 'ਚ ਲੋਕ ਕਰਦੇ ਸਨ ਵੀ ਉਸੇ ਤਰ੍ਹਾਂ ਉਹਨਾਂ ਨੇ ਕੀਤਾ। ਸੋ ਉੱਥੇ ਕਿਤੇ ਨਾ ਕਿਤੇ ਜਿਹੜੀ ਉਸ ਜ਼ਮਾਨੇ ਦੀ ਜਿਹੜੀ ਅੰਗਰੇਜ਼ ਨੇ ਵੀ ਉਹਨਾਂ ਲੋਕਾਂ ਬਾਰੇ ਥਿਊਰੀ ਬਣਾਈ ਸੀ, ਉਹ ਕਿਤੇ ਨਾ ਕਿਤੇ ਫੇਲ ਹੋ ਜਾਂਦੀ ਹੈ ਐਗਜ਼ਾਮਪਲ ਦੇ ਵਿੱਚ। ਤੋ ਹਾਲਾਂਕਿ ਕਈ ਵਾਰੀ ਉਹ ਡਾਇਰੈਕਟਲੀ ਤੇ ਨਹੀਂ ਲਾਈਕ ਕਿਉਂਕਿ ਉਸ ਜ਼ਮਾਨੇ ਤੁਹਾਡਾ ਜਿਹੜਾ ਕਾਮਨ ਨਾਰਮ ਦੇ ਹਿਸਾਬ ਨਾਲ ਜੇ ਤੁਸੀਂ ਕੋਈ ਐਕੈਡੈਮਿਕ ਵਰਕ ਵੀ ਹੈ, ਪ੍ਰੋਫੈਸਰ ਹੈ, ਤੁਸੀਂ ਡਿਫੈਂਡ ਕਰਨਾ ਹੈ ਤੇ ਉਹ ਕਾਮਨ ਨਾਰਮ ਦੇ ਹਿਸਾਬ ਨਾਲ, ਪਰ ਕਿਤੇ ਨਾ ਕਿਤੇ ਜਿਹੜੀ ਉਹ ਐਗਜ਼ਾਮਪਲ ਹੈ ਉਹ ਬਿਆਨ ਹਕੀਕਤ। ਤੇ ਆਈ ਥਿੰਕ ਐਗਜ਼ਾਮਪਲ ਜਿਹੜੀ ਸੀ ਉਹ ਕਾਫੀ ਲਾਈਕ ਇੰਟਰਸਟਿੰਗ ਸੀ ਲਾਈਕ ਸਮਝਣ ਦੀ, ਜਿਹੜੇ ਕਿ ਲਾਈਕ ਜਿਹੜੇ ਪਈ ਲਾਈਕ ਮੂਲ ਨਿਵਾਸੀ ਤੇ ਉਹਨਾਂ ਦੀ ਸੋਚ ਪਈ, ਉਹ ਲੋਕ ਵੀ ਜਿਹੜੇ ਸਨ ਕਾਫੀ ਲਾਈਕ ਜਿਸ ਤਰ੍ਹਾਂ ਲਾਈਕ ਇੰਟੈਲੀਜੈਂਟ ਸਨ ਤੇ ਉਹਨਾਂ ਦੀ ਜਿਹੜੀ ਆਪਣੀ ਜਿਹੜੀ ਉਹਨਾਂ ਦੀ ਧਰਤੀ ਸੀਗੀ ਤੇ ਆਪਣੀ ਧਰਤੀ ਨੂੰ ਲਾਈਕ ਪਿਆਰ ਕਰਨ ਵਾਲੇ ਲੋਕ ਸਨ। ਕਿ ਅੱਜ ਵੀ ਜਿਸ ਤਰ੍ਹਾਂ ਤੁਸੀਂ ਜੇ ਹਿਸਟਰੀ ਵੀ ਜਿਸ ਤਰ੍ਹਾਂ ਤੁਸੀਂ ਪੜ੍ਹੋ, ਕਿਉਂਕਿ ਅੰਗਰੇਜ਼ ਨੂੰ ਜ਼ਿਆਦਾਤਰ ਇਹ ਵੀ ਪ੍ਰੋਬਲਮ ਸੀ ਕਿਉਂਕਿ ਉਹ ਜਿਹੜੇ ਲੋਕ ਸਨ ਉਹ ਕਾਫੀ ਜਿਸ ਤਰ੍ਹਾਂ ਲਾਈਕ ਰੈਜ਼ਿਸਟ ਵੀ ਕਰਦੇ ਸਨ, ਉਹ ਬੜੀ ਆਪਣੇ ਸੰਦਲਬਾਤ ਤੇ ਜਿਸ ਤਰ੍ਹਾਂ ਮਾਣ ਕਰਨ ਵਾਲੇ ਲੋਕ ਸਨ। ਤੇ ਜਿਸ ਤਰ੍ਹਾਂ ਤੁਸੀਂ ਸ਼ਾਇਦ ਰਾਏ ਖਰਲ ਜਿਹੜੇ ਸਨ ਉਹਨਾਂ ਦੀ ਤੁਸੀਂ ਸ਼ਾਇਦ ਵੀ ਹਾਂਜੀ ਉਹਨਾਂ ਦੀ ਤੁਸੀਂ ਜਿਸ ਤਰ੍ਹਾਂ ਇੱਕ ਕਹਾਣੀ ਵੀ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਵੀ ਇੱਕ ਟਾਈਮ ਤੇ ਕਰਨ ਲਈ ਉਹਨਾਂ ਨੇ ਕੀ ਕੀਤਾ, ਗਵਰਨਮੈਂਟ ਨੇ ਸਟੈਬਲਿਸ਼ ਕਰਨ ਲਈ ਉਹਨਾਂ ਦੇ ਜਿਹੜੇ ਬੰਦੇ, ਜਨਾਨੀਆਂ, ਬੱਚੇ, ਉਹ ਸਾਰਿਆਂ ਲਾਈਕ ਜਿਹੜੇ ਲਾਰਡ ਬਰਕਲੀ ਨੇ ਕੈਦ ਕਰ ਦਿੱਤਾ ਗੁਗੇਰਾ ਲਾਈਕ ਜੇਲ੍ਹ ਦੇ ਵਿੱਚ। ਕਿ ਇੱਥੋਂ ਤੱਕ ਕਿ ਲਾਈਕ ਵੀ ਸ਼ਰਮ ਵਾਲੀ ਗੱਲ ਇਹ ਹੈ ਵੀ ਉਹਨਾਂ ਦੇ ਜਿਹੜੇ ਪਿਆਰੇ ਲਾਈਕ ਜਾਨਵਰ ਵੀ ਸਨ, ਵੀ ਜਿਹੜੇ ਮੱਝਾਂ, ਘੋੜੇ ਵੀ ਜੇਲ੍ਹ ਦੇ ਵਿੱਚ ਕੈਦ ਕਰ ਲਿਆ। ਵੀ ਬੰਦਾ ਤੇ ਬੰਦਾ ਕੈਦ ਆ, ਬੇਜ਼ਬਾਨ ਨੂੰ ਵੀ ਜਿਹੜਾ ਆ ਉਹ ਕੈਦ ਜਿਹੜਾ ਆ ਕਰ ਲਿਆ। ਪਰ ਉਹ ਕਹਿੰਦੇ ਨੇ ਨਾ ਬਈ ਜਿਹੜੀ ਕੁਦਰਤ ਤੇ ਕਾਇਨਾਤ ਨੂੰ ਕੌਣ ਕੈਦ ਕਰ ਸਕਿਆ ਹੈ, ਵੀ ਜਿਹੜੇ ਸਾਡੇ ਜਿਹੜੇ ਸੂਫੀ ਪੀਰ ਵੀ ਕਹਿੰਦੇ ਨੇ ਵੀ ਕਾਇਨਾਤ ਕੌਣ ਕੈਦ ਕਰ ਸਕਿਆ ਆ। ਤੇ ਉਹ ਫਿਰ ਜਿਹੜੇ ਖਰਲ ਟ੍ਰਾਈਬ ਤੇ ਉਹ ਜਿਹੜੇ ਬਾਕੀ ਕਬੀਲੇ ਸਨ ਉਹਨਾਂ ਨੇ ਫਿਰ ਇਕੱਠੇ ਹੋ ਕੇ ਤੇ ਉਹਨਾਂ ਨੇ ਫਿਰ ਜਿਹੜੀ ਗੁਗੇਰਾ ਬ੍ਰਾਂਚ ਲਾਈਕ ਤੋੜ ਕੇ ਤੇ ਉਸ ਤੇ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਸਪੈਸ਼ਲ ਅਟੈਚਮੈਂਟ ਉਹਨਾਂ ਦੇ ਜਿਹੜੇ ਜਾਨਵਰਾਂ ਦੇ ਨਾਲ, ਤੇ ਉਹ ਸਾਰੇ ਲਾਈਕ ਮੱਝਾਂ, ਗਾਵਾਂ ਤੇ ਘੋੜਿਆਂ ਨੂੰ ਤੇ ਜਿਹੜੇ ਲੋਕ ਸਨ ਉਹਨਾਂ ਨੂੰ ਆਜ਼ਾਦ ਕਰਾਇਆ। ਤੇ ਬੜੀ ਇੱਕ ਇਨਸਾਨ ਤੇ ਕੁਦਰਤ ਦੀ ਜੁੜਤ ਵਾਲੀ ਕਹਾਣੀ ਤੇ ਇੱਕ ਬਹਾਦਰੀ ਦੀ ਕਹਾਣੀ ਤੇ ਹੈ ਹੀ ਹੈ। ਬਹੁਤ ਖੂਬਸੂਰਤ। ਅੱਛਾ, ਇਹਦੇ 'ਚ ਇੱਕ ਛੋਟੀ ਚੀਜ਼ ਮੈਂ ਐਡ ਕਰ ਲਵਾਂ ਕਿ ਇਹਦੇ 'ਚ ਜਾਨਵਰਾਂ ਦੇ ਨਾਲ ਮੁਹੱਬਤ ਦੀ ਜਿਹੜੀ ਰਾਇਆਮਤ ਖਰਲ ਦੇ ਨਾਲ ਔਰ 1857 ਦੀ ਇੱਥੇ ਜੰਗ ਲੜੀ ਜਾ ਰਹੀ ਹੈ ਨਾ, ਉਹਦੇ ਵਿੱਚ ਇੱਕ ਬੜਾ ਖੂਬਸੂਰਤ ਪਹਿਲੂ ਵੀ ਹੈ ਕਿ ਇਹਦੇ 'ਚ ਜਿਹੜਾ ਲਾਰਡ ਬਰਕਲੇ ਹੈ ਨਾ, ਉਹ ਰਾਇਆਮਤ ਖਰਲ ਤੋਂ ਉਹਨਾਂ ਦੀ ਜਿਹੜੀ ਘੋੜੀ ਸੀ ਉਹ ਵੀ ਮੰਗਦਾ ਹੈ। ਉਹ ਕਿਤੇ ਜਾਂਦਾ ਹੈ ਤੇ ਘੋੜੀ ਦੇਖਦਾ ਹੈ, ਘੋੜੀ ਬਹੁਤ ਅੱਛੀ ਲੱਗਦੀ ਹੈ ਤੇ ਉਹ ਕਹਿੰਦਾ ਹੈ ਕਿ ਰਾਏ ਸਾਹਿਬ ਇਹ ਘੋੜੀ ਮੈਨੂੰ ਦੇ ਦਿਓ। ਤਾਂ ਰਾਏ ਸਾਹਿਬ ਉੱਥੇ ਇੱਕ ਬੜਾ ਹਿਸਟੋਰਿਕ ਉੱਥੇ ਫਿਕਰਾ ਕਹਿੰਦੇ, ਉਹ ਕਹਿੰਦੇ ਨੇ ਕਿ ਅਸੀਂ ਰੰਨਾਂ ਤੇ ਘੋੜੀਆਂ ਇਹ ਕਿਸੇ ਨੇ ਦਿੰਦੇ, ਮਤਲਬ ਆਪਣੀਆਂ ਔਰਤਾਂ ਔਰ ਆਪਣੀ ਘੋੜੀਆਂ, ਆਪਣੇ ਜਾਨਵਰ, ਇਹ ਸੱਦ ਤੱਕ ਪਿਆਰ ਹੈ। ਤੁਸੀਂ ਇਸ ਨੂੰ ਦੇਖੋ ਕਿ ਕਹਿੰਦੇ ਕਿ ਅਸੀਂ ਆਪਣੀਆਂ ਔਰਤਾਂ ਔਰ ਆਪਣੀਆਂ ਘੋੜੀਆਂ ਉਹ ਕਿਸੇ ਬਹਿਰਵਾਏ ਨੂੰ ਨਹੀਂ ਦਿੰਦੇ। ਸੋ ਇਹ ਸੀ ਉਹ ਬਾਹਰ ਦਾ ਕਬੀਲਾ ਜਿਹਨੂੰ ਗੋਰੇ ਨੇ ਉਹ ਬਾਹਰ ਦੀ ਸਿਵਲਾਈਜੇਸ਼ਨ ਜਿਹਨੂੰ ਜਿਸ ਤਰੀਕੇ ਦੇ ਨਾਲ ਲਕੇਟਾਂ ਦਾ ਕਿਹਾ ਜਾਂ ਕਿਸ ਤਰੀਕੇ ਦੇ ਨਾਲ ਉਸ ਨੂੰ ਉਹ ਥੋੜੇ ਜਿਹੇ ਲੋਕ ਸਨ ਉਹਨਾਂ ਦੇ ਦਰਮਿਆਨ ਵਿੱਚ ਪਾਉਣ ਵਾਸਤੇ, ਤੇ ਉਹਨਾਂ ਨੇ ਕੀ ਇੱਕ ਆਪਣੀ ਮਿਥ ਜਿਹੜੀਆਂ ਸੀ ਉਹ ਕ੍ਰੀਏਟ ਕੀਤੀਆਂ ਸੀ। ਪਲੀਜ਼ ਕੰਟੀਨਿਊ। ਹਾਂਜੀ, ਤੇ ਫਿਰ ਇਸੇ ਤਰ੍ਹਾਂ ਜਿਸ ਤਰ੍ਹਾਂ ਕਈ ਉਹ ਮਿਥ ਐਸਟੈਬਲਿਸ਼ ਕੀਤੇ ਤੇ ਉਸੇ ਤਰ੍ਹਾਂ ਹੀ ਉਹ ਜਿਹੜੇ ਕਬੀਲੇ ਦੇ ਲੋਕਾਂ ਨੇ ਲਾਈਕ ਉਹ ਜਿਹੜੇ ਨਵੇਂ ਲੋਕ ਗਵਾਚੇ ਸਨ ਤੇ ਉਹਨਾਂ ਦੀ ਹੈਲਪ ਲਾਈਕ ਜਿਸ ਤਰ੍ਹਾਂ ਲਾਈਕ ਉਹ ਅੱਗੇ ਵੀ ਫਿਰ ਉਹਨਾਂ ਨੇ ਥੀਸਿਸ ਦੱਸਿਆ ਲਾਈਕ ਇਵੈਂਚੁਅਲੀ ਫਿਰ ਅੰਗਰੇਜ਼ ਨੇ ਜਿਸ ਤਰ੍ਹਾਂ ਲਾਈਕ ਪਹਿਲਾਂ ਦੇ ਲਾਈਕ ਉਹ ਜਿਹੜੇ ਲੋਕ ਸਨ ਵੀ ਉਹ ਜ਼ਿਆਦਾ ਲਾਈਕ ਖੁਸ਼ ਨਹੀਂ ਸਨ, ਉਹਨਾਂ ਗ੍ਰਾਂਟਾਂ ਨਹੀਂ ਦਿੱਤੀਆਂ, ਪਰ ਫਿਰ ਇਵੈਂਚੁਅਲੀ ਫਿਰ ਉਹਨਾਂ ਨੇ ਜਿਹੜੇ ਨੇਟਿਵ ਲੋਕਾਂ ਨੂੰ ਵੀ ਥੋੜੀ ਜਿਹੀ ਗ੍ਰਾਂਟਸ ਜਿਹੜੀਆਂ ਨੇ ਦਿੱਤੀਆਂ। ਪਰ ਸਾਰਿਆਂ ਤੋਂ ਖੂਬਸੂਰਤ ਗੱਲ ਇੱਕ ਜਿਹੜੀ ਇਹ ਵੀ ਹੈ ਭਈ ਉਹ ਲੋਕ ਸਨ ਜਿਹੜੇ ਬਾਕੀ ਲੋਕ ਆਉਂਦੇ ਸਨ 7 ਜ਼ਿਲ੍ਹਿਆਂ ਦੇ, ਐਂਡ ਇਹ ਵੀ ਸੋਚਣ ਵਾਲੀ ਗੱਲ ਹੈ ਵੀ 7 ਜ਼ਿਲ੍ਹਿਆਂ ਥੋੜਾ ਵੱਖਰਾ ਸਬ ਕਲਚਰ ਵੀ ਸੀਗਾ ਵੀ ਆਪਣੇ ਆਪਣੇ ਏਰੀਏ ਦਾ ਲਾਈਕ ਜਿਹੜਾ ਪਹਿਲੂ ਹੈ ਲੈ ਕੇ ਆਏ। ਤੇ ਉਸੇ ਤਰ੍ਹਾਂ ਜਿਹੜਾ ਸੰਦਲਬਾਰ ਦਾ ਇੱਕ ਪਹਿਲੂ ਇਹ ਵੀ ਸੀ ਕਪਾਹ ਉਗਾ ਲਓ, ਕਣਕ ਉਗਾ ਲਓ, ਵੀ ਜਿਹੜੀ ਚੀਜ਼ ਇਨਕਮ ਆ। ਪਰ ਇਹ ਜਿਹੜੇ ਲੋਕ ਸਨ ਇਹਨਾਂ ਹਮੇਸ਼ਾ ਕਹਿੰਦੇ ਨੇ ਵੀ ਜਿਸ ਤਰ੍ਹਾਂ ਵੀ ਕੁਝ ਜਿਹੜੇ ਏਕੜ ਸਨ ਵੀ ਉਹ ਡੰਗਰਾਂ ਦੇ ਪੱਠਿਆਂ ਵਾਸਤੇ ਹੀ ਜਿਹੜਾ ਆ ਵੀ ਉਹਨਾਂ ਨੇ ਹਮੇਸ਼ਾ ਰੱਖਿਆ ਤੇ ਖੁੱਲਾ, ਜਾਣੀ ਕਿ ਇਹਨਾਂ ਦੇ ਕੋਲ ਜਿਹੜਾ ਵੀ ਦੁੱਧ ਘਿਓ ਜਿਹੜਾ ਸੀ ਉਹ ਖੁੱਲਾ ਲਾਈਕ ਜਿਹੜਾ ਸੀਗਾ ਰੱਖਦੇ ਸਨ। ਤੇ ਥੋੜੇ ਜਿਹੇ ਇਹ ਵੀ ਸੀ ਹੁਣ ਕਿਉਂਕਿ ਮੈਂ ਥੋੜੇ ਜਿਹੇ ਹੁਣ ਉਸ ਟਾਈਮ ਦਾ
ਕਿਉਂਕਿ ਜਿਹੜੇ ਕਲਚਰ ਵੀ ਜਿਹੜੇ ਨੇ ਉਹ ਹੌਲੀ-ਹੌਲੀ ਜਿਹੜੇ ਨੇ ਉਹ ਬਲੈਂਡ ਕਰਕੇ ਤੇ ਫਿਰ ਉਹ ਜਿਹੜਾ ਇੱਕ ਮੈਲਟਿੰਗ ਪੌਟ ਬਣ ਜਾਂਦਾ ਹੈ ਤੇ ਉਹ ਥੋੜਾ-ਥੋੜਾ ਜਿਹੜੇ ਕਲਚਰ ਇੱਕ ਦੂਸਰੇ ਨੂੰ ਵੇਖ ਕੇ ਤੇ ਲੋਕ ਜਿਹੜੇ ਨੇ ਉਹ ਇੱਕ ਨਵੇਂ ਲਾਈਕ ਜਿਹੜੇ ਥੋੜਾ-ਥੋੜਾ ਕਲਚਰ ਜਿਹੜਾ ਐਸਟੈਬਲਿਸ਼ ਹੁੰਦਾ ਹੈ। ਤੇ ਕੁਝ ਫਿਰ ਉਸੇ ਟਾਈਮ ਤੇ ਫਿਰ ਜਿਸ ਤਰ੍ਹਾਂ ਲੈਲਪੁਰ ਦੇ ਜਿਹੜੇ ਮੈਂ ਤੁਹਾਨੂੰ ਕਲਚਰ ਬਾਰੇ ਵੀ ਥੋੜਾ ਜਿਹਾ ਹੌਲੀ-ਹੌਲੀ ਦੱਸਾਂਗਾ ਵੀ ਜਿਸ ਤਰ੍ਹਾਂ ਲੋਕੀ ਵੱਖਰੇ-ਵੱਖਰੇ ਏਰੀਏ ਤੋਂ ਆਣੇ ਸ਼ੁਰੂ ਹੋ ਗਏ ਤੇ ਉਹ ਆਪਣੇ ਵੱਖਰੇ-ਵੱਖਰੇ ਏਰੀਏ ਦਾ ਹੁਨਰ ਨਾਲ ਲੈ ਕੇ ਆਏ ਜਾਂ ਜਿਹੜੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਲਾਈਕ ਜਿਹੜੇ ਲੋਕ ਕਰਦੇ ਸਨ। ਉਸੇ ਤਰ੍ਹਾਂ ਜਿਹੜੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਵੀ ਜਿਹੜੇ ਐਗਰੀਕਲਚਰਲਿਸਟ ਜਿਹੜੇ ਮਾਹਰ ਸਨ ਸਾਰਿਆਂ ਤੋਂ ਪਹਿਲਾਂ ਤੇ ਜਿਹੜੇ ਜਿਸ ਤਰ੍ਹਾਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਕੋਈ ਇੱਕ ਕਬੀਲਾ ਸੀ ਰਾਈ ਉਹਨਾਂ ਨੂੰ ਕਹਿੰਦੇ ਸਨ। ਉਹ ਲੋਕਾਂ ਦੀ ਸਪੈਸ਼ਲਿਟੀ ਜਾਂ ਹੁਨਰ ਇਹ ਸੀਗਾ ਕਿ ਜਿਹੜਾ ਭਈ ਉਹ ਬਹੁਤ ਮਾਹਰ ਸਨ ਖੇਤੀਬਾੜੀ ਜਿਹੜੀ ਡੈਲੀਕੇਟ ਚੀਜ਼ਾਂ ਸਨ ਜਿਹੜੀਆਂ ਉਗਾਉਣੀਆਂ ਜਿਸ ਤਰ੍ਹਾਂ ਸਬਜ਼ੀਆਂ ਵਗੈਰਾ। ਮੈਨੂੰ ਮੈਂ ਗਿਆ ਤੇ ਮੈਂ ਸ਼ੇਖੂਪੁਰੇ ਇੱਕ ਨਾ ਬਾਬਾ ਜੀ ਨੂੰ ਮੈਂ ਮਿਲਿਆ ਬੜੀ ਵਧੀਆ ਲਾਈਕ ਹਾਸੇ ਵਾਲੀਆਂ ਲਈ ਵੀ ਕਾਫੀ ਬਾਬਾ ਜੀ ਸਿੱਧੂ ਨੇ ਤੇ ਉਹ ਗੱਲਾਂ ਵੀ ਕਰਦੇ ਨੇ ਉੱਪਰ ਕਹਿੰਦੇ ਵੀ ਪੁਰਾਣੇ ਜ਼ਮਾਨੇ ਚ ਇੱਧਰ ਪੰਜਾਬ ਵੱਲ ਇੰਨੀਆਂ ਸਬਜ਼ੀਆਂ ਨਹੀਂ ਸੀ ਉਗਦੀਆਂ ਕਿਉਂਕਿ ਜ਼ਿਆਦਾਤਰ ਜਲੰਧਰ ਹੁਸ਼ਿਆਰਪੁਰ ਵੱਲ ਜਿਹੜਾ ਸਬਜ਼ੀ ਦੀ ਕਾਸ਼ਤ ਜਿਹੜੀ ਸੀ ਉੱਥੇ ਜ਼ਿਆਦਾ ਹੁੰਦੀ ਸੀ। ਕਹਿੰਦੇ ਤੇ ਕਿਸੇ ਜੱਟ ਨੇ ਜਾਣਾ ਕੋਈ ਮਡਿਆਣੇ ਕਰਕੇ ਮੰਡੀ ਲੱਗਦੀ ਸੀ ਬਹੁਤ ਵੱਡੀ ਤੇ ਕਹਿੰਦੇ ਮਡਿਆਣੇ ਮੰਡੀ ਤੇ ਕੱਦੂ ਆਣਾ ਤੇ ਉਹਨਾਂ ਬੜਾ ਹੀ ਖੁਸ਼ ਹੋਣਾ ਵੀ ਹਾਂ ਵੀ ਮਡਿਆਣੇ ਮੰਡੀ ਤੋਂ ਕੱਦੂ ਆਂਦਾ ਹੁਣ ਦਾਲ ਚ ਕੱਦੂ ਪਾ ਕੇ ਜਿਹੜਾ ਪਕਾਵਾਂਗੇ। ਤੇ ਉਸੇ ਤਰ੍ਹਾਂ ਉਹ ਜਿਹੜੇ ਲੋਕਾਂ ਦਾ ਹੁਨਰ ਸੀ ਵੀ ਜਿਹੜੀਆਂ ਡੈਲੀਕੇਟ ਸਬਜ਼ੀਆਂ ਕਿਉਂਕਿ ਉਹ ਚ ਆ ਜਾਂਦਾ ਹੈ ਵੀ ਜਿਹੜੇ ਵੀ ਕੋਈ ਵੀ ਤੁਸੀਂ ਜੇ ਪਲਾਂਟ ਜਿਹੜਾ ਲਾਈਕ ਉਗਾਉਣਾ ਚਾਹੁੰਦੇ ਆ ਤੇ ਉਸ ਨੂੰ ਇੱਕ ਨਿਊਟ੍ਰੀਸ਼ਨ ਦੀ ਲੋੜ ਹੈ ਵੀ ਕਿੰਨੀ ਖਾਦ ਪਾਣੀ ਤੇ ਇਹ ਸਾਰਾ ਜਿਹੜਾ ਤੁਹਾਨੂੰ ਕਾਫੀ ਜਿਹੜਾ ਡੈਲੀਕੇਟਲੀ ਜਿਹੜਾ ਆ ਉਹ ਤੁਹਾਨੂੰ ਟਾਈਟਰੇਟ ਕਰਨਾ ਪੈਂਦਾ। ਤੇ ਇਸੇ ਤਰ੍ਹਾਂ ਫਿਰ ਇਹ ਜਿਹੜੇ ਲੋਕ ਸਨ ਇਹ ਲੋਕਾਂ ਦੀ ਇਹ ਜਿਹੜਾ ਸੀਗਾ ਇਹ ਹੁਨਰ ਲੈ ਕੇ ਜਿਹੜੇ ਆਏ। ਸੋ ਆਬਵੀਅਸਲੀ ਕਿਉਂਕਿ ਜਲੰਧਰ ਦੇ ਵਿੱਚ ਵੀ ਕਿਉਂਕਿ ਸਬਜ਼ੀਆਂ ਵਗੈਰਾ ਦੀ ਕਾਸ਼ਤ ਕਰਦੇ ਸੀ ਖਾਦ ਵਗੈਰਾ ਪਾਣੀ ਪੈਂਦੀ ਸੀਗੀ ਤੇ ਉਹ ਦੱਸਦੇ ਨੇ ਮੇਰੇ ਗ੍ਰੇਟ ਗ੍ਰੈਂਡਫਾਦਰ ਆਪਣੇ ਥੀਸਿਸ ਚ ਕਹਿੰਦੇ ਨੇ ਵੀ ਜਦੋਂ ਉਹਨਾਂ ਦਾ ਪਿੰਡ ਜਦੋਂ ਲੈਲਪੁਰ ਦੇ ਵਿੱਚ ਵਸਿਆ ਚੱਕ ਝੁਮਰੇ ਚ ਉਦੋਂ ਪਿੰਡ ਸਿਰਫ ਇੱਕੋ ਹੀ ਗੱਡਾ ਸੀ। ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਸਿਆਲਕੋਟ ਤੋਂ ਜੇ ਈਸਟ ਵੱਲ ਜਾਓ ਜਿਹੜੀ ਅਗਲੀ ਜ਼ੋਨ ਜਲੰਧਰ ਦੀ ਆ ਜਾਂਦੀ ਹੈ ਕਹਿੰਦੇ ਫਿਰ ਜਲੰਧਰ ਤੋਂ ਇੱਕ ਰਾਈ ਫੈਮਿਲੀ ਆਈ ਤੇ ਉਹਨਾਂ ਦਾ ਗੱਡਾ ਸੀ ਤੇ ਲੋਕਾਂ ਨੇ ਵੇਖਣਾ ਗੱਡਾ ਕਿ ਪਹਿਲਾਂ ਦੇ ਲੋਕ ਗੱਡੇ ਨਹੀਂ ਸੀ ਰੱਖਦੇ। ਫਿਰ ਇਸ ਤਰ੍ਹਾਂ ਹੋ ਗਿਆ ਵੀ ਜਿਹੜੇ ਪਹਿਲੇ ਤੇ 4-5 ਸਾਲ ਸਨ ਜਦੋਂ ਨਹਿਰਾਂ ਨਿਕਲੀਆਂ ਨੇ ਤੇ ਉਦੋਂ ਫਸਲ ਬਹੁਤ ਜ਼ਿਆਦਾ ਹੋਈ ਲੋਕਾਂ ਦੀ। ਉਹਦਾ ਕਾਰਨ ਇਹ ਸੀ ਵੀ ਉਹ ਜਿਹੜੀ ਮਿੱਟੀ ਸੀਗੀ ਜਿਹੜੀ ਦਰਖਤ ਜਾਂ ਫਿਰ ਫਸਲਾਂ ਨੂੰ ਉਪਜਾਊ ਹੋਣ ਨੂੰ ਜਿਹੜੇ ਮਿਨਰਲ ਜਾਂ ਨਿਊਟ੍ਰੀਐਂਟ ਚਾਹੀਦੇ ਨੇ ਉਹ ਜਿਹੜੀ ਜ਼ਮੀਨ ਸੀ ਉਹ ਬੜੀ ਜਿਸ ਤਰ੍ਹਾਂ ਜ਼ਰਖੇਜ਼ ਸੀ ਤੇ ਫਸਲ ਜਿਹੜੀ ਜਿਸ ਤਰ੍ਹਾਂ 4-5 ਸਾਲ ਫਿਰ 4-5 ਸਾਲ ਬਾਅਦ ਹੌਲੀ-ਹੌਲੀ ਜਿਹੜੀ ਮਿੱਟੀ ਨੂੰ ਖਾਦ ਪਾਉਣ ਦੀ ਜ਼ਰੂਰਤ ਜਿਹੜੀ ਹੈ ਉਹ ਮਹਿਸੂਸ ਹੁੰਦੀ ਹੈ ਤੇ ਉਹ ਜਿਸ ਤਰ੍ਹਾਂ ਫਿਰ ਲੋਕਾਂ ਨੇ ਇਹ ਵੇਖਣਾ ਵੀ ਹੁਣ ਖਾਦ ਦੀ ਜਿਹੜੀ ਹੈ ਲਾਈਕ ਉਹ ਜ਼ਰੂਰਤ ਹੈ। ਹੁਣ ਖਾਦ ਤੇ ਜ਼ਿਆਦਾਤਰ ਤੁਹਾਡੇ ਜਿਹੜੇ ਆ ਜਾਨਵਰ ਹੈ ਲਾਈਕ ਪਸ਼ੂਆਂ ਤੋਂ ਹੀ ਆਏਗੀ। ਉਹ ਕਹਿੰਦੇ ਨੇ ਉਸ ਟਾਈਮ ਤੇ ਇਹ ਚੈਲੰਜ ਬਣਦਾ ਸੀ ਵੀ ਇਹ ਜਿਹੜਾ ਇਲਾਕਾ ਸੀ ਕਿਉਂਕਿ ਦਰਖਤ ਤੇ ਲੋਕਾਂ ਨੇ ਵੱਢ ਦਿੱਤੇ ਵੀ ਉਹ ਜ਼ਮੀਨਾਂ ਆਬਾਦ ਕਰਨ ਦੇ ਵਿੱਚ ਤੇ ਹੁਣ ਤੁਸੀਂ ਜਿਸ ਤਰ੍ਹਾਂ ਘਰ ਵੀ ਜਿਸ ਤਰ੍ਹਾਂ ਵਸੇ ਤੇ ਲੋਕਾਂ ਨੂੰ ਹੁਣ ਜਿਹੜਾ ਵੀ ਰੋਟੀ ਪਾਣੀ ਪਕਾਉਣ ਨੂੰ ਬਾਲਣ ਚਾਹੀਦਾ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦਾ ਫਿਊਲ ਜਿਹੜਾ ਹੈ ਉਹ ਚਾਹੀਦਾ ਹੁੰਦਾ ਹੈ ਤੇ ਕਿਉਂਕਿ ਦਰਖਤ ਇੰਨੇ ਜ਼ਿਆਦਾ ਜਿਹੜੇ ਨਹੀਂ ਸਨ ਉਸ ਟਾਈਮ ਤੇ ਕਿਉਂਕਿ ਦਰਖਤ ਜਿਹੜੇ ਮੁੱਕਣ ਲੱਗ ਪਏ ਤੇ ਬਾਲਣ ਦੀ ਕਮੀ ਫਿਰ ਲੋਕ ਪਹਿਲਾਂ ਤੇ ਜਿਹੜਾ ਕੁਝ ਸਾਲ ਜਿਹੜਾ ਸੀਗਾ ਜਿਹੜੇ ਡੰਗਰਾਂ ਦਾ ਜੇ ਗੋਹਾ ਵਗੈਰਾ ਦੀਆਂ ਪਾਥੀਆਂ ਵਗੈਰਾ ਬਣਾ ਕੇ ਤੇ ਉਸ ਨੂੰ ਐਜ਼ ਅ ਫਿਊਲ ਜਿਹੜਾ ਹੈ ਉਹ ਯੂਜ਼ ਕਰਦੇ ਸਨ। ਤੇ ਫਿਰ ਉਹ ਕਨਕਲੂਜਨ ਵੀ ਜਿਹੜੇ ਨੇ ਦਰਖਤ ਪਲਾਂਟ ਕਰਨੇ ਚਾਹੀਦੇ ਨੇ ਲਾਈਕ ਉੱਥੇ ਤੇ ਇਨਫੈਕਟ ਕਈ ਪ੍ਰੋਜੈਕਟ ਵੀ ਜਿਹੜੇ ਸਟਾਰਟ ਹੋਏ ਕਿ ਕਈ ਕਾਲੋਨੀਜ਼ ਦੇ ਵਿੱਚ ਉਹਨਾਂ ਨੇ ਬੇਸ ਤੇ ਦਿੱਤੀ ਵੀ ਕੋਈ ਵੀ ਜਿਹੜਾ ਬੰਦਾ ਹੈ ਉਹ 1 ਏਕੜ ਦੇ ਵਿੱਚ 2 ਦਰਖਤ ਜਿਹੜੇ ਲਵਾਣੇ ਜਿਹੜੇ ਨੇ ਉਹ ਲਾਜ਼ਮੀ ਹੋਣਗੇ ਗ੍ਰਾਂਟ ਦੀ ਜਿਹੜੀ ਉਹ ਕੰਡੀਸ਼ਨ ਹੈ। ਇਸੇ ਤਰ੍ਹਾਂ ਕਿਹਾ ਵੀ ਜਿੰਨੇ ਵੀ ਕਨਾਲ ਦੇ ਨਾਲ ਜਿਹੜੇ ਫ੍ਰੀਵੇ ਜਾਂ ਫਿਰ ਸੜਕਾਂ ਬਣਦੀਆਂ ਨੇ ਜਾਂ ਫਿਰ ਜਿਹੜੀ ਨਹਿਰ ਦੇ ਕੰਢੇ ਤੇ ਵੀ ਜਿਹੜੇ ਨੇ ਉਹ ਦਰਖਤ ਲਾਏ ਜਾਣ। ਉਹਨਾਂ ਦਾ ਫਾਇਦਾ ਇਹ ਸੀ ਵੀ ਕਿਉਂਕਿ ਨਹਿਰ ਦਾ ਹੀ ਪਾਣੀ ਜਿਹੜੀ ਗਵਰਨਮੈਂਟ ਦਾ ਹੀ ਪਾਣੀ ਉਸ ਨੂੰ ਲੱਗੇਗਾ ਤੇ ਕਿਸੇ ਨੂੰ ਜਿਹੜਾ ਵੀ ਉਹ ਟੈਕਸ ਨਹੀਂ ਜਿਹੜਾ ਪਾਣੀ ਦਾ ਟੈਕਸ ਸੀਗਾ ਉਹ ਨਹੀਂ ਦੇਣਾ ਪਏਗਾ ਤੇ ਉਹਦੇ ਨਾਲ ਇਹ ਫਾਇਦਾ ਹੋਏਗਾ ਵੀ ਜਿਹੜੇ ਲੋਕ ਨੇ ਵੀ ਉਹ ਜਿਸ ਤਰ੍ਹਾਂ ਬਾਲਣ ਵਗੈਰਾ ਛਾਂ ਵਗੈਰਾ ਤੇ ਫਿਰ ਉਹ ਕਹਿੰਦੇ ਨੇ ਵੀ ਜਿਹੜਾ ਓਰੀਜਨਲ ਤੇ ਜਿਹੜੇ ਸੰਦਲਬਾਰ ਦੇ ਦਰਖਤ ਸਨ ਉਹਨੂੰ ਬੂਟੀ ਹੁੰਦੀ ਸੀ ਉਹਨੂੰ ਕਰੀਦੇ ਸਨ ਕਿਉਂਕਿ ਕੰਡਿਆਂ ਵਾਲਾ ਇੱਕ ਸ਼ਰਾਬ ਫਿਰ ਉਹ ਕਹਿੰਦੇ ਨੇ ਵੀ ਜਿਵੇਂ ਉਹ ਬੂਟੇ ਲੱਗੇ ਤੇ ਟਾਲੀਆਂ ਤੇ ਸ਼ੀਸ਼ਮ। ਮਿੱਤਰੋ ਜਸ਼ਨ ਸਿੰਘ ਬਾਜਵਾ ਦੇ ਨਾਲ ਬੜੀ ਇੰਟਰਸਟਿੰਗ ਟੌਪਿਕ ਤੇ ਗੱਲਬਾਤ ਚੱਲ ਰਹੀ ਕਿ ਤੁਹਾਡਾ ਕੈਨਾਲ ਸਿਸਟਮ ਕੀ ਸੀ ਔਰ ਉਸ ਵੇਲੇ ਦੀਆਂ
ਇੱਥੋਂ ਦੀ ਇਨਸਾਨੀ ਤਹਿਜ਼ੀਬ ਕੀ ਸੀ, ਜਿਹਨੂੰ ਬਾਰ ਕਹਿੰਦੇ, ਜੰਗਲ ਦਾ ਏਰੀਆ ਕਹਿੰਦੇ। ਉਹਦੇ ਅੰਦਰ ਗੋਰੇ ਨੇ ਕੀ ਨੈਰੇਟਿਵ ਸੈੱਟ ਕੀਤਾ ਸੀ, ਔਰ ਐਕਚੁਅਲ ਜਦੋਂ ਇਹਨਾਂ ਦੇ ਪੜਦਾਦਾ ਨੇ ਉਹ ਥੀਸਿਸ ਲਿਖਿਆ ਵਾ ਤੇ ਉਹਨੂੰ ਕਿਸ ਤਰੀਕੇ ਨਾਲ ਉਸਨੂੰ ਦਿਖਾਇਆ ਹੈ। ਫਿਰ ਇਹਦੇ ਵਿੱਚ ਪਰਸਨਲੀ ਵੀ ਜਿਹੜਾ ਜਸ਼ਨ ਸਿੰਘ ਬਾਜਵਾ ਉਹਨਾਂ ਦੇ ਇਨਪੁਟਸ ਵੀ ਹੈ। ਸੋ ਬੜੀ ਖੂਬਸੂਰਤ ਗੱਲਬਾਤ ਹੈ, ਔਰ ਇਸ ਥੀਸਿਸ ਦੇ ਰਾਹੀਂ ਸਾਨੂੰ ਉਸ ਵੇਲੇ ਦੀ ਪੂਰੀ ਤਹਿਜ਼ੀਬ ਨੂੰ ਜਾਣਨ ਦਾ ਮੌਕਾ ਮਿਲ ਰਿਹਾ ਹੈ, ਉਸ ਵੇਲੇ ਦੇ ਪੂਰੇ ਸਿਸਟਮ ਜਾਣਨ ਦਾ ਮੌਕਾ ਮਿਲ ਰਿਹਾ ਹੈ। ਔਰ ਉਹਦੇ ਵਿਚਕਾਰ ਅਸੀਂ ਇਹ ਦੇਖਦੇ ਹਾਂ ਕਿ ਗੋਰਾ ਜਿਹੜਾ ਬਜ਼ਾਹਿਰ ਤੋਂ ਦੇਖ ਰਿਹਾ ਸੀ ਕਿ ਕੈਨਾਲ ਸਿਸਟਮ ਵਿਛਾ ਰਿਹਾ ਹੈ, ਇੱਥੋਂ ਦੀ ਤਰੱਕੀ ਵਾਸਤੇ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੈ, ਲੇਕਿਨ ਉਸਦਾ ਹਿਡਨ ਕੁਝ ਏਜੰਡਾ ਵੀ ਸੀ। ਸੋ ਇਸ ਥੀਸਿਸ ਰਾਹੀਂ ਉਹ ਹਿਡਨ ਏਜੰਡਾ ਵੀ ਸਾਹਮਣੇ ਆਏਗਾ, ਔਰ ਸਾਡੀ ਖੁਸ਼ਕਿਸਮਤੀ ਹੈ ਕਿ ਜਸ਼ਨ ਸਿੰਘ ਬਾਜਵਾ ਜੀ ਸਾਡੇ ਨਾਲ ਨੇ। ਸੋ ਇਸ ਨੂੰ ਕੰਟੀਨਿਊ ਕਰਾਂਗੇ ਇੱਥੋਂ ਹੀ ਜਿੱਥੋਂ ਅੱਜ ਛੱਡ ਰਹੇ ਹਾਂ, ਜੁੜੇ ਰਹਿਣਾ ਸਾਡੇ ਨਾਲ। ਸ਼ੁਕਰੀਆ ਬਾਜਵਾ ਸਾਹਿਬ, ਤੁਸੀਂ ਨੈਕਸਟ ਆਪਾਂ ਇਸ ਤੇ ਫਿਰ ਗੱਲਬਾਤ ਕਰਦੇ ਹਾਂ। ਪਰਫੈਕਟ, ਥੈਂਕ ਯੂ। ਥੈਂਕ ਯੂ ਬਾਈ। ਹਾਂਜੀ, ਓਕੇ ਜੀ।